ਦੁਨੀਆ ਦੇ ਫੈਸਲੇ ਹੁਣ ਪਾਕਿਸਤਾਨ ਤੋਂ ਬਗੈਰ ਨਹੀਂ ਹੋਣਗੇ। ਇੱਕ ਆਲਮੀ ਜੰਗ ਲੱਗਣ ਦਾ ਖਤਰਾ ਪੈਦਾ ਹੋਇਆ ਸੀਗਾ ਕਿਉਂਕਿ ਤੇਲ ਮਹਿੰਗਾ ਹੋ ਗਿਆ ਸੀ, ਬਾਕੀ ਚੀਜ਼ਾਂ ਮਹਿੰਗੀਆਂ ਹੋ ਗਈਆਂ ਸੀ। ਜਿਹੜੀ ਈਰਾਨ ਦੀ, ਅਮਰੀਕਾ ਦੀ ਤੇ ਇਸਰਾਈਲ ਦੀ ਜੰਗ ਸੀ, ਪਾਕਿਸਤਾਨ ਨੇ ਆਪਣਾ ਅਹਿਮ ਕਿਰਦਾਰ ਅਦਾ ਕਰਦਿਆਂ ਹੋਇਆ ਜੰਗ ਬੰਦ ਕਰਵਾ ਦਿੱਤੀ ਹੈ। ਯਾਨੀ ਕਿ ਹੁਣ ਲੁੱਡੀਆਂ ਪਾਓ, ਮਜ਼ੇ ਲੁੱਟੋ। ਤੇਲ ਸਸਤਾ ਹੋਣ ਜਾ ਰਿਹਾ ਵਾ, ਕਿਰਾਏ ਸਸਤੇ ਹੋਣ ਜਾ ਰਹੇ ਆ। ਹਰ ਚੀਜ਼ ਜਿਹੜੀ ਮਹਿੰਗੀ ਹੋਈ ਸੀ ਨਾ, ਉਹ ਦੁਬਾਰਾ ਸਸਤੀ ਹੋਣ ਵਾਸਤੇ ਜਾ ਰਹੀ ਹੈ। ਕਿਉਂਕਿ ਜਿਹੜੀ ਜਗ੍ਹਾ ਦਾ ਰੌਲਾ ਸੀ, ਜਿਹੜੀ ਤੰਗ ਦੀ ਜਗ੍ਹਾ ਵਾ ਜਿੱਥੋਂ ਦੀ ਜਹਾਜ਼ ਲੰਘਦੇ ਸੀ ਤੇ ਈਰਾਨ ਵਾਲੇ ਕਹਿੰਦੇ ਸੀ ਅਸੀਂ ਲੰਘਣ ਨਹੀਂ ਦੇਣੇ, ਉਹ 2 ਹਫ਼ਤਿਆਂ ਵਾਸਤੇ ਖੁੱਲਣ ਜਾ ਰਹੀ ਆ। ਸਭ ਤੋਂ ਪਹਿਲੇ ਤਾਂ ਜਨਾਬੇ ਲਈ ਸ਼ੁਕਰੀਆ ਅਦਾ ਕਰਾਂਗੇ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਹਬਾਜ਼ ਸ਼ਰੀਫ ਦਾ। ਫਿਰ ਜਨਾਬੇ ਲਈ ਸ਼ੁਕਰੀਆ ਅਦਾ ਕਰਾਂਗੇ ਸਰ ਫੀਲਡ ਮਾਰਸ਼ਲ ਜਨਰਲ ਆਸਮ ਮਨੀਰ ਸਾਹਿਬ, ਜਿਨ੍ਹਾਂ ਨੇ ਦਿਨ ਰਾਤ ਕੋਸ਼ਿਸ਼ਾਂ ਕਰਕੇ ਤੇ ਇਹ ਜੰਗ ਬੰਦ ਕਰਵਾ ਦਿੱਤੀ। ਹੁਣ ਤਾਂ ਜਿਹੜਾ ਅਮਰੀਕਾ ਦਾ ਸਦਰ ਆ, ਉਹਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਲਿਖ ਦਿੱਤਾ, ਉਹ ਸ਼ੁਕਰੀਆ ਵਾਲੇ ਲਫ਼ਾਜ਼ ਲਿਖੇ ਨਾ ਕਿ 2 ਹਫ਼ਤਿਆਂ ਵਾਸਤੇ ਪਾਕਿਸਤਾਨ ਦੀਆਂ ਕਾਬਸ਼ਾਂ ਦੇ ਨਾਲ ਜੰਗ ਬੰਦ ਹੋ ਗਈ ਆ ਤੇ ਹੁਣ ਆਪਣੇ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਰਹੋ। ਹੁਣ ਅਗਲੇ ਮੁਜ਼ਾਕਰਾਤ ਪਾਕਿਸਤਾਨ ਦੇ ਵਿੱਚ ਹੋਣ ਜਾ ਰਹੇ ਆ, ਯਾਨੀ ਕਿ ਇਸਲਾਮਾਬਾਦ ਦੇ ਵਿੱਚ, ਜਿੱਥੇ ਈਰਾਨ ਦਾ ਵਜ਼ੀਰ ਖਾਰਜਾ ਆਏਗਾ, ਅਮਰੀਕਾ ਦਾ ਵਜ਼ੀਰ ਖਾਰਜਾ ਆਏਗਾ। ਇਸਰਾਈਲ ਨੂੰ ਪਤਾ ਨਹੀਂ ਅਸੀਂ ਵੜਨ ਦੇਣਾ ਕਿ ਨਹੀਂ ਦੇਣਾ, ਅਗਰ ਉਹਦਾ ਵੀ ਆਵੇ ਜਾਂ ਨਾ ਆਵੇ ਇੱਕ ਅਲੱਗਾ ਗੱਲ ਆ, ਲੇਕਿਨ ਮੁਜ਼ਾਕਰਾਤ ਇਸਲਾਮਾਬਾਦ ਦੇ ਵਿੱਚ ਹੋਣਗੇ। ਇਸਲਾਮਾਬਾਦ ਦੇ ਵਿੱਚ 10 ਨਕਾਤੀ ਜਿਹੜਾ ਫਾਰਮੂਲਾ ਵਾ ਉਹ ਪੜ੍ਹ ਕੇ ਇੱਕ ਦੂਜੇ ਨੂੰ ਦੱਸਿਆ ਜਾਏਗਾ, ਉਹਦੇ ਉੱਪਰ ਇਤਫਾਕ ਹੋਏਗਾ। ਇਹ ਸਾਰੀ ਜੰਗ ਦਾ ਇਤਲਾਕ ਲਬਨਾਨ ਵਾਲਿਆਂ ਵਾਸਤੇ ਨਹੀਂ ਹੈਗਾ। ਸਿਰਫ ਮੇਨ ਜੰਗ ਜਿਹੜੀ ਇਹਨਾਂ ਤਿੰਨਾਂ ਮੁਲਕਾਂ ਦੀ ਫੈਲਦੀ ਕਿੰਨੇ ਮੁਲਕਾਂ ਤੱਕ ਪਹੁੰਚ ਗਈ ਸੀ, ਉਹਨਾਂ ਮੁਲਕਾਂ ਦੇ ਵਿੱਚ 2 ਹਫ਼ਤੇ ਵਾਸਤੇ ਜੰਗਬੰਦੀ ਹੋ ਗਈ ਹੈ। ਹੁਣ ਮੈਂ ਆਖਰ ਦੇ ਉੱਪਰ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਹਬਾਜ਼ ਸ਼ਰੀਫ ਅੱਗੇ ਇੱਕ ਦਰਖਾਸਤ ਕਰਾਂਗਾ ਕਿ ਸਰ ਆਪਣੀਆਂ ਕੋਸ਼ਿਸ਼ਾਂ ਅਗਰ ਆਲਮੀ ਸਤ੍ਹਾ ਦੇ ਉੱਪਰ ਜੰਗ ਬੰਦ ਕਰਵਾ ਸਕਦੀਆਂ ਵਾ ਤੇ ਪਾਕਿਸਤਾਨ ਦੇ ਵਿੱਚ ਕੋਸ਼ਿਸ਼ਾਂ ਤੇਲ ਵੀ ਸਸਤਾ ਕਰਵਾ ਸਕਦੀਆਂ ਵਾ, ਕਿਉਂਕਿ ਹੁਣ ਉਹ ਰਾਹ ਖੁੱਲ੍ਹ ਗਿਆ ਵਾ। ਜਿਹੜਾ ਤੰਗ ਜਿਹਾ ਰਾਹ ਵਾ ਜਿੱਥੋਂ ਜਹਾਜ਼ ਫਸ ਕੇ ਲੰਘਦੇ ਆ, ਉਹ ਵੀ ਖੁੱਲ੍ਹ ਗਿਆ। ਤੇ ਹੁਣ ਸਾਡੇ ਮੁਲਕ ਦੇ ਵਿੱਚ ਤੇਲ ਵੀ ਸਸਤਾ ਕਰੋ ਤਾਂ ਕਿ ਜਿਹੜਾ ਮਸਨੂਈ ਮਹਿੰਗਾਈ ਪੈਦਾ ਕੀਤੀ ਗਈ ਆ ਉਹ ਖਤਮ ਹੋ ਸਕੇ। ਬਹੁਤ ਸ਼ੁਕਰੀਆ।